ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਕਬਾਲ ਸਿੰਘ। ਰੋਪੜ ਤੋਂ ਦੁਰਾਹੇ ਨੂੰ ਜਦੋਂ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਇੱਕ ਟੋਲ ਪਲਾਜ਼ਾ ਹੈ ਤੇ ਉਸ ਟੋਲ ਪਲਾਜ਼ੇ ਦੇ ਉੱਪਰ ਕਿਸਾਨ ਜਥੇਬੰਦੀ ਹੈ ਜਿਹੜੀ ਸਿੱਧੂਪੁਰ ਜਥੇਬੰਦੀ ਵੱਲੋਂ BKU ਸਿੱਧੂਪੁਰ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਹੈ। ਧਰਨੇ ਉਦੋਂ ਵੀ ਬਹੁਤ ਜਿਹੜੇ ਚਰਚਾ ਦੇ ਵਿੱਚ ਆਏ ਆ ਜਦੋਂ ਦਿੱਲੀ ਦੇ ਵਿੱਚ ਐਜੀਟੇਸ਼ਨ ਹੋਇਆ, ਜਦੋਂ ਕਿਸਾਨਾਂ ਵੱਲੋਂ ਐਜੀਟੇਸ਼ਨ ਕੀਤਾ ਗਿਆ ਸੀ। ਆਖਿਰ ਹੁਣ ਕੀ ਲੋੜ ਪਈ ਹੈ ਕਿ ਇਸ ਜੋ ਟੋਲ ਪਲਾਜ਼ੇ ਦੇ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਪਿੰਦਰ ਸਿੰਘ ਬੱਗਾ, ਬਲਾਕ ਸਮਰਾਲਾ, BKU ਸਿੱਧੂਪੁਰ ਜੀ। ਕਿਸਾਨ ਅੰਦੋਲਨ ਚੱਲਿਆ, ਸਾਲ ਤੋਂ ਜ਼ਿਆਦਾ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ। ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਬੰਦ ਰਹੇ ਆ। ਅੰਦੋਲਨ ਖਤਮ ਹੋਏ ਨੂੰ ਵੀ ਕਾਫੀ ਮਹੀਨੇ ਬੀਤ ਗਏ ਆ। ਹੁਣ ਆਖਰ ਤੁਹਾਨੂੰ ਕਿਉਂ ਜਿਹੜਾ ਇਹ ਟੋਲ ਪਲਾਜ਼ਾ ਬੰਦ ਕਰਨਾ ਪਿਆ, ਕੀ ਕਾਰਨ ਹੈ? ਅਸੀਂ ਇਹ ਟੋਲ ਪਲਾਜ਼ਾ ਅੰਦੋਲਨ ਤੋਂ ਬਾਅਦ ਖਤਮ ਹੋਣ ਤੋਂ, ਦਿੱਲੀ ਅੰਦੋਲਨ ਖਤਮ ਹੋਣ ਤੋਂ ਬਾਅਦ ਅਸੀਂ ਛੱਡ ਦਿੱਤਾ ਸੀ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਕੇ ਛੱਡਿਆ ਸੀ ਵੀ ਤੁਸੀਂ ਜਿਹੜਾ ਟੁੱਟਿਆ ਹੋਇਆ ਰੋਡ ਆ ਤੇ ਅਧੂਰਾ ਪਿਆ ਪੁਲ ਵੀ ਉਹ ਬਣਵਾਓ। ਤੇ ਇਹਨੂੰ 6.5 ਸਾਲ ਤੋਂ ਉੱਤੇ ਹੋ ਗਏ ਟੋਲ ਪਲਾਜ਼ੇ ਚੱਲਦੇ ਨੂੰ, ਤੇ ਇਹ ਮੰਨ ਲਓ ਪੁਲ ਦੀ ਉਸਾਰੀ ਨਹੀਂ ਕੀਤੀ ਇਹਨਾਂ ਨੇ। ਤੇ ਰੋਡ ਐਕਸਪਾਇਰ ਹੋਈ ਨੂੰ 5 ਸਾਲ ਦੀ ਮਤਲਬ ਅੰਦਰ ਰੋਡ ਐਕਸਪਾਇਰੀ ਹੋ ਜਾਂਦੀ ਆ। ਤੇ ਹੁਣ ਇਹਨੂੰ 6.5 ਸਾਲ ਹੋ ਗਏ ਤੇ ਇਹਦੇ ਪੈਚ ਵਰਕ ਵੀ ਹੁਣ ਕੀਤਾ ਇਹਨਾਂ ਨੇ ਕਿ ਅਨੇਕਾਂ ਹੀ ਮੌਤਾਂ ਹੋ ਚੁੱਕੀਆਂ ਨੇ, ਜਿਹੜੀਆਂ ਕਿ 8-10 ਕਿਲੋਮੀਟਰ ਦੇ ਅਸੀਂ ਦੇਖਦੇ ਹਾਂ ਵੀ ਬਹੁਤ ਮੌਤਾਂ ਹੋ ਗਈਆਂ। ਹੁਣ ਵੀ 6 ਮੌਤਾਂ ਹੋ ਚੁੱਕੀਆਂ ਨੇ ਅਲੱਗ-ਅਲੱਗ ਮੋਟਰਸਾਈਕਲਾਂ ਦੀ, ਪਰ ਕੋਈ ਇਹਦਾ ਕੋਈ ਜ਼ਿੰਮੇਵਾਰ ਨਹੀਂ ਹੈਗਾ। ਤੇ ਅਸੀਂ ਇਸ ਕਰਕੇ ਲਾਇਆ ਵੀ ਇਹਦਾ ਸੜਕ ਦਾ ਨਵੀਨੀਕਰਨ ਕੀਤਾ, ਨਵੀਂ ਬਣਾਈ ਜਾਵੇ ਤੇ ਪੁਲ ਦੀ ਉਸਾਰੀ ਜਿਹੜੀ ਚਾਲੂ ਕੀਤਾ, ਪੁਲ ਚਾਲੂ ਕੀਤਾ ਜਾਵੇ ਕਿ ਉੱਥੇ ਘੰਟਾ ਟਾਈਮ ਲੱਗ ਜਾਂਦਾ, ਜਾਮ ਪੈ ਜਾਂਦਾ, ਕੋਈ ਐਂਬੂਲੈਂਸ ਰੁਕਦੀ ਆ, ਅਨੇਕਾਂ ਹੀ ਉੱਥੇ ਐਂਬੂਲੈਂਸ ਦੀ ਮੌਤਾਂ ਹੁੰਦੀਆਂ ਹੋਣਗੀਆਂ। ਤਾਂ ਪਰ ਸਰਕਾਰ ਦੇ ਕੋਈ ਜਾ ਚੇਤੇ ਨਹੀਂ ਇਸ ਗੱਲ। ਇੱਕ ਗੱਲ ਹੋਰ ਜਿਹੜੀ ਦੇਖੀ ਗਈ ਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਟੋਲ ਪਲਾਜ਼ੇ ਆ ਉਹਨਾਂ ਦੀਆਂ ਮਨਮਰਜ਼ੀਆਂ ਬਹੁਤ ਆ। ਕਿ ਇਹਨਾਂ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ, ਸਰਕਾਰ ਦਾ ਕਾਨੂੰਨ ਕੋਈ ਲਾਗੂ ਨਹੀਂ ਹੁੰਦਾ। ਮਨਮਰਜ਼ੀ ਦੇ ਟੋਲ ਵਸੂਲੇ ਜਾ ਰਹੇ ਆ, ਆਪਣੇ ਹਿਸਾਬ ਨਾਲ ਰੇਟ ਵਧਾਏ ਜਾ ਰਹੇ ਆ। ਇਹਨਾਂ ਦੇ ਇੱਕ ਟੈਂਡਰ ਦੇ ਵਿੱਚ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਕਿ ਐਂਬੂਲੈਂਸ ਹੋਣੀ ਚਾਹੀਦੀ ਹੈ, ਟੋ ਵਾਸਤੇ ਗੱਡੀ ਹੋਣੀ ਚਾਹੀਦੀ ਹੈ, ਮੈਡੀਕਲ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ। ਕਿਤੇ ਵੀ ਟੋਲ ਪਲਾਜ਼ੇ ਤੇ ਇਦਾਂ ਦੀਆਂ ਫੈਸਿਲਿਟੀਆਂ ਨਹੀਂ ਹੈ। ਇਹ ਟੋਲ ਪਲਾਜ਼ਿਆਂ ਦੀ ਮਨਮਰਜ਼ੀ ਕਿਉਂ ਚੱਲ ਰਹੀ ਹੈ? ਕਿਉਂ ਇਦਾਂ ਦਾ ਸਿਸਟਮ ਚੱਲ ਰਿਹਾ? ਗੁੰਡਾ ਟੈਕਸ ਲੈ ਰਹੇ ਨੇ, ਟੋਲ ਟੈਕਸ ਨਹੀਂ ਲੈ ਰਹੇ। ਜਦੋਂ ਆਲਰੇਡੀ ਪੰਜਾਬ ਗਵਰਨਮੈਂਟ ਆਪਾਂ ਤੋਂ 10 ਲੱਖ ਮਗਰ 80,000 ਰੁਪਏ ਦੀ ਆਪਾਂ ਤੋਂ ਟੈਕਸ ਵਸੂਲ ਕਰਦੀ ਆ, ਤਾਂ ਦੂਜੇ ਪਾਸਿਓਂ ਟੋਲ ਟੈਕਸ ਕਿਵੇਂ ਵਸੂਲ ਸਕਦੀ ਆ? ਟੋਲ ਟੈਕਸ ਦੇ ਰੂਪ ਦੇ ਵਿੱਚ ਇੱਕ ਪਾਸਿਓਂ ਪੈਸਾ ਵਸੂਲਿਆ ਜਾਂਦਾ, ਇੱਕ ਪਾਸੇ ਜਦ ਆਪਾਂ ਰੋਡ ਟੈਕਸ ਦਿੰਨੇ ਆ, ਆਲਰੇਡੀ ਦੇ ਰਹੇ ਆ। ਤੇ ਦੂਜੀ ਹਾਈ ਕੋਰਟ, ਸੁਪਰੀਮ ਕੋਰਟ ਦੀ ਜੱਜਮੈਂਟ ਕੀ ਕਹਿੰਦੀ ਆ ਵੀ ਇੱਕੋ ਸਮੇਂ ਤੁਸੀਂ ਲੋਕਾਂ ਨੂੰ ਦੋ ਤਕਲੀਫਾਂ ਨਹੀਂ ਦੇ ਸਕਦੇ। ਇੱਕ ਜੇਬ ਤੋਂ ਲੁੱਟਣਾ ਉਹਨਾਂ ਨੂੰ, ਤੇ ਦੂਜਾ ਉਹਨਾਂ ਨੂੰ ਰੋਡ ਟੁੱਟੇ ਹੋਏ ਰੋਡ ਦਾ ਸਾਹਮਣਾ ਕਰਨਾ ਪਵੇ। ਦੋ ਤਕਲੀਫਾਂ ਇੱਕੋ ਟਾਈਮ ਨਹੀਂ ਦੇ ਸਕਦੇ। ਤੁਹਾਡੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਾਂ ਇਹਨਾਂ ਦੇ ਜਿਹੜੇ ਟੋਲ ਦੇ ਸੰਚਾਲਕ ਨੇ ਉਹਨਾਂ ਨਾਲ ਕੋਈ ਗੱਲਬਾਤ ਹੋਈ, ਕਿਸੇ ਤਰ੍ਹਾਂ ਦੀ ਚਰਚਾ ਹੋਈ? ਹਾਂਜੀ, ਸਾਡੀਆਂ ਇਸ ਟਾਈਮ ਤੱਕ 2 ਮੀਟਿੰਗਾਂ 3 ਹੋ ਚੁੱਕੀਆਂ ਨੇ, ਜਿਹਦੇ ਵਿੱਚ ਅਸੀਂ ਸਿਆਲਾਂ ਦੇ ਵਿੱਚ ਹੋਈ ਸੀ। ਜਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਹਜੇ ਟੈਂਪਰੇਚਰ ਨਹੀਂ ਹੈਗਾ, ਵੀ ਇਹ 30 ਡਿਗਰੀ ਤੋਂ ਟੈਂਪਰੇਚਰ ਤੋਂ ਬਾਅਦ ਰੋਡ ਬਣੂਗਾ ਤੇ ਉਸ ਤੋਂ ਬਾਅਦ ਅਸੀਂ ਬਣਾ ਦਾਂਗੇ, ਤੁਸੀਂ ਧਰਨਾ ਚੱਕ ਦਿਓ। ਤੇ ਅਸੀਂ ਉਹਨਾਂ ਨੂੰ ਕਿਹਾ ਸੀ ਰੋਡ ਬਣਾਉਣਾ ਚਾਲੂ ਕਰ ਦਿਓ, ਅਸੀਂ ਧਰਨਾ ਚੱਕ ਦਾਂਗੇ। ਜਾਂ ਉਹਨਾਂ ਨੂੰ ਇਸ ਕੰਡੀਸ਼ਨ ਤੇ ਅਸੀਂ ਕਿਹਾ ਵੀ ਧਰਨਾ ਅਸੀਂ ਚੱਕ ਦਿੰਦੇ ਹਾਂ, ਤੁਸੀਂ ਟੋਲ ਪਰਚੀ ਨਾ ਲਿਓ। ਤੇ ਉਹ ਕਿਸੇ ਕੰਡੀਸ਼ਨ ਦੇ ਸਾਡੇ ਨਾਲ ਸਹਿਮਤ ਨਹੀਂ ਹੋਏ ਹੈਗੇ। ਤੇ ਹੁਣ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ? ਅਗਰ ਇਸ ਮੰਗ ਨੂੰ ਨਹੀਂ ਮੰਨਿਆ ਜਾਂਦਾ, ਗੱਲ ਨਹੀਂ, ਸੁਣਵਾਈ ਨਹੀਂ ਹੁੰਦੀ ਆ, ਤਾਂ ਫਿਰ ਅੱਗੇ ਕਿੱਦਾਂ ਦੀ ਕਾਰਵਾਈ ਕਰ ਸਕਦੇ ਹੋ? ਕਿਉਂਕਿ ਬੰਦ ਤਾਂ ਕੀਤਾ ਹੀ ਹੋਇਆ। ਮੈਨੂੰ ਲੱਗਦਾ ਕਿ ਕੰਟਰੈਕਟ ਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ, ਅਗਰ ਟੋਲ ਜਿੰਨਾ ਚਿਰ ਬੰਦ ਰਹਿੰਦਾ ਉਨਾ ਸਮਾਂ ਉਹਦੀ ਮਿਆਦ ਵਧਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸੀ। ਇੱਕ ਇਹਦੇ ਨਾਲ ਇੱਕ ਹੋਰ ਰੀਜ਼ਨ ਆ ਸਾਡਾ ਬੰਦ ਕਰਨ, ਇਹ ਆਪਸ ਵਿੱਚ ਹੀ ਟੋਲ 3.25 ਕਿਲੋਮੀਟਰ ਦਾ ਫਾਸਲਾ। ਜਿਹੜਾ ਲੁਧਿਆਣੇ ਤੋਂ ਕੋਈ ਬੰਦੇ ਜਾਂ ਮੋਗਾ ਸਾਈਡ ਤੋਂ ਬੰਦੇ ਆਉਂਦੇ ਨੇ ਦੱਖਣੀ ਬਾਈਪਾਸ ਰਾਹੀਂ, ਉਹਨਾਂ ਨੂੰ ਚੰਡੀਗੜ੍ਹ ਜਾਣਾ, ਤੇ ਉਹਨਾਂ ਨੇ ਕੁੱਬੇ ਟੋਲ ਤੇ ਹੀ ਪਰਚੀ ਕਟਾਉਣੀ ਆ, 3.25 ਕਿਲੋਮੀਟਰ ਅੱਗੇ ਜਾ ਕੇ ਘਲਾਲ ਟੂਲ ਤੇ ਪਰਚੀ ਕਟਾਉਣੀ ਆ। ਉਹ ਵੀ ਮਹਿੰਗਾ ਟੂਲ ਆ, 100 ਰੁਪਏ ਦਾ ਟੂਲ ਆ। 100 ਰੁਪਏ 60 ਰੁਪਏ ਸੀਗਾ, ਹੁਣ ਉਹਨਾਂ ਨੇ ਵਧਾ ਕੇ 100 ਰੁਪਇਆ ਕਰ ਦਿੱਤਾ ਵਾ। ਤੇ ਜੇ ਕਿਸੇ ਦੇ ਫਾਸਟੈਗ ਨਹੀਂ ਲੱਗਿਆ ਤਾਂ ਉਹਨੂੰ ਸਿੰਗਲ ਪਰਚੀ 200 ਰੁਪਇਆ ਲੱਗਦੀ ਆ ਜੀ। ਇਹ ਮਨਮਰਜ਼ੀਆਂ ਕਿਉਂ ਆ? ਆਖਰ ਸਰਕਾਰਾਂ ਦਾ ਧਿਆਨ ਨਹੀਂ ਜਾਂ ਲੋਕ ਨਹੀਂ ਬੋਲਦੇ? ਕੀ ਕਾਰਨ ਹੈ? ਹੁਣ ਤਾਂ ਪਿੱਛੇ ਕਾਰਨ ਤਾਂ ਇਹ ਹੈ ਜੀ, ਸਰਕਾਰਾਂ ਨਾਲ ਚੱਲਦੀਆਂ ਨੇ ਇਹਨਾਂ ਲੋਕਾਂ ਦੇ। ਸਾਡਾ ਹੁਣ ਜਦੋਂ ਇੱਥੇ ਟੋਲ ਤੇ ਅਸੀਂ ਧਰਨਾ ਲਾਇਆ, SSP ਖੰਨਾ ਨਾਲ ਸਾਡੀ ਮੀਟਿੰਗ ਹੋਈ, ਉਹ ਤੋਂ ਪਹਿਲਾਂ SDM ਸਮਰਾਲਾ ਨਾਲ ਮੀਟਿੰਗ ਹੋਈ, DSP ਸਾਹਿਬ ਨਾਲ ਮੀਟਿੰਗ ਹੋਈ, SSP ਖੰਨਾ ਨਾਲ ਸਾਡੀ ਆਖਰੀ ਮੀਟਿੰਗ ਹੋਈ ਆ। ਉਹਨਾਂ ਨੇ ਸਾਨੂੰ ਕੀ ਕਿਹਾ, ਅਸੀਂ ਉਹਨਾਂ ਸਾਹਮਣੇ ਇੱਕ ਜੱਜਮੈਂਟ ਰੱਖੀ ਸੁਪਰੀਮ ਕੋਰਟ ਦੀ, ਜਿਹਦਾ ਬਾਈ ਉਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਵੀ ਇੱਕ ਟਾਈਮ ਤੇ ਸਰਕਾਰ ਲੋਕਾਂ ਦੀ ਦੋ ਤਰ੍ਹਾਂ ਨਾਲ ਲੁੱਟ ਨਹੀਂ ਕਰ ਸਕਦੀ। ਇੱਕ ਪਾਸੇ ਰੋਡ ਟੁੱਟਿਆ ਹੋਵੇ ਤੇ ਦੂਜੇ ਪਾਸੇ ਲੋਕ ਉਹਦਾ ਟੋਲ ਟੈਕਸ ਦੇਣ।
ਉਹ ਜੱਜਮੈਂਟ ਆ ਹੁਣ ਸੁਪਰੀਮ ਕੋਰਟ ਦਾ ਜਿਹੜੀ ਕੋਈ ਵੀ ਜੱਜਮੈਂਟ ਆ ਉਹ ਸਾਰੀਆਂ ਨਿਆਂਪਾਲਕਾਂ ਤੇ ਸਾਰੀਆਂ ਸਰਕਾਰਾਂ ਤੇ ਵਿਧਾਨ ਸਭਾਵਾਂ ਤੇ ਇੱਥੋਂ ਤੱਕ ਕਿ ਚੌਕੀਦਾਰ ਤੱਕ ਹਰੇਕ ਵਿਅਕਤੀ ਤੱਕ ਉਹ ਲਾਗੂ ਹੁੰਦੀ ਆ। ਬਿਲਕੁਲ ਬਿਲਕੁਲ। ਐਸਐਸਪੀ ਸਾਹਿਬ ਦਾ ਸਾਨੂੰ ਜਵਾਬ ਆਇਆ, ਕਹਿੰਦੇ ਜੀ ਤੁਸੀਂ ਤਾਂ ਡੂੰਘੀਆਂ ਗੱਲਾਂ 'ਚ ਜਾ ਪਏ, ਡੂੰਘੀਆਂ ਗੱਲਾਂ ਨਾਲ ਮਸਲੇ ਹੱਲ ਨਹੀਂ ਹੋਣੇ, ਤੇ ਜੇ ਡੂੰਘੀਆਂ ਗੱਲਾਂ ਨਾਲ ਮਸਲੇ ਨਹੀਂ ਹੋਣੇ ਤੇ ਫਿਰ ਕਿਵੇਂ ਹੱਲ ਹੋਣਗੇ? ਅਗਰ ਸੁਪਰੀਮ ਕੋਰਟ ਦੀ ਜੱਜਮੈਂਟ ਨਹੀਂ ਮੰਨੀ ਜਾ ਰਹੀ ਤਾਂ ਇਟ ਮੀਨਸ ਇੱਕ ਆਮ ਬੰਦੇ ਦੀ, ਇੱਕ ਆਮ ਜਿਹੜਾ ਰੋਜੀ ਰੋਟੀ ਕਮਾ ਕੇ ਖਾਣ ਵਾਲਾ ਵਿਅਕਤੀ ਆ, ਉਹਦੀ ਗੱਲ ਕੌਣ ਸੁਣੂਗਾ? ਉਹਦੀ ਗੱਲ ਤਾਂ ਕਿਸੇ ਨੇ ਇੱਥੇ ਦੇਖੋ ਅੰਨੀ ਪੀਂਦੀ ਆ ਕੁੱਤੇ ਚੱਟਦੇ, ਇਹ ਕਹਾਵਤ ਐਵੇਂ ਨਹੀਂ ਬਣਾਈ ਲੋਕਾਂ ਨੇ, ਇਹ ਗੱਲ ਸਹੀ ਆ, ਇਹ ਤਾਂ ਹੀ ਬਣੀ ਆ ਇਹ ਕਹਾਵਤ। ਸਾਨੂੰ ਪ੍ਰੈਸ਼ਰਾਈਜ਼ ਇਸ ਗੱਲ ਤੇ ਕੀਤਾ ਜਾਂਦਾ ਵੀ ਤੁਸੀਂ ਟੋਲ ਚੱਕੋ ਆਪਾਂ ਹੱਲ ਕਰੀਏ, ਤੇ ਹੱਲ ਹੁਣ ਕਿਵੇਂ ਹੋਊਗਾ? ਇੱਕ ਪਾਸੇ ਤਾਂ ਇਹ ਜੱਜਮੈਂਟ ਆ, ਦੂਜੇ ਪਾਸੇ ਤੁਸੀਂ ਜਾਣਦੇ ਹੋਵੋਗੇ ਜਦੋਂ ਤੁਸੀਂ ਆਪਣਾ ਕੋਈ ਵਹੀਕਲ ਲੈਂਦੇ ਹੋ ਨਾ, ਆਪਾਂ 4 ਵੀਲਰ ਲੈਂਦੇ ਆ, 2 ਵੀਲਰ ਲੈਂਦੇ ਆ, ਆਪਾਂ ਉਹਦਾ ਰੋਡ ਟੈਕਸ ਆ ਜਿਹੜਾ ਸਰਕਾਰ ਨੂੰ ਜਮ੍ਹਾਂ ਕਰਵਾ ਕੇ ਵਹੀਕਲ ਲੈਂਦੇ ਆ। ਜੇ ਅਸੀਂ ਰੋਡ ਟੈਕਸ ਸਰਕਾਰ ਨੂੰ ਵਹੀਕਲ ਲੈਣ ਸਮੇਂ ਜਮ੍ਹਾਂ ਕਰਵਾਤਾ ਤੇ ਅਸੀਂ ਰੋਡ ਤੇ ਚੜ੍ਹਨ ਦਾ ਟੋਲ ਟੈਕਸ ਕਿਉਂ ਦਈਏ ਬਈ? ਜਾਂ ਤਾਂ ਫਿਰ ਰੋਡ ਟੈਕਸ ਛੱਡੋ, ਜੇ ਟੋਲ ਟੈਕਸ ਲੈਣਾ ਤਾਂ ਰੋਡ ਟੈਕਸ ਛੱਡੋ। ਸਰਕਾਰ ਤਾਂ ਦੋਵੇਂ ਹੱਥੀ ਲੋਕਾਂ ਦੀ ਲੁੱਟ ਕਰ ਰਹੀ ਆ, ਇਹ ਤਾਂ ਬਹੁਤ ਭੈੜੀਆਂ ਨੀਤੀਆਂ ਸਰਕਾਰ ਦੀਆਂ। ਕੀ ਜਥੇਬੰਦਕ ਤੌਰ ਤੇ ਕੀ ਤੁਹਾਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਇਹਦੇ ਖਿਲਾਫ ਵੀ ਸੰਘਰਸ਼ ਵਿੱਢਣਾ ਚਾਹੀਦਾ? ਕਿਉਂਕਿ ਜਿੱਥੇ ਲੋਕਾਂ ਦੀ ਆਰਥਿਕ ਤੌਰ ਤੇ ਲੁੱਟ ਹੋਈ ਜਾਂਦੀ ਆ, ਲੋਕਾਂ ਨੂੰ ਜਿਹੜਾ ਕੰਗਾਲ ਕੀਤਾ ਜਾ ਰਿਹਾ, ਮਹਿੰਗਾਈ ਦੇ ਤੌਰ ਤੇ ਲੋਕਾਂ ਨੂੰ ਮਾਰਿਆ ਜਾ ਰਿਹਾ, ਉੱਥੇ ਦੂਜੇ ਪਾਸੇ ਇਹਨਾਂ ਟੋਲ ਟੈਕਸਾਂ ਦੇ ਰੂਪ ਦੇ ਵਿੱਚ ਵੀ ਆਮ ਲੋਕਾਂ ਦੀ ਸਿੱਧੀ ਲੁੱਟ ਕੀਤੀ ਜਾ ਰਹੀ ਹੈ। ਵੀ ਪੰਜਾਬ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਸੰਘਰਸ਼ ਵਿੱਢਣਾ ਚਾਹੀਦਾ? ਦੇਖੋ ਇਹ ਸਰਕਾਰਾਂ ਆਪਣੀਆਂ ਇੰਨੀਆਂ ਗਰਕ ਚੁੱਕੀਆਂ ਨੇ ਨਾ, ਜਿੰਨੇ ਲੋਕ ਨੇ ਉਨੇ ਹੀ ਮੁੱਦੇ ਨੇ, ਹਰੇਕ ਥਾਂ ਤੇ ਕਰਪਸ਼ਨ ਆ, ਕੋਈ ਸਰਕਾਰ ਆ ਜਾਵੇ ਕਰਪਸ਼ਨ ਹਟਦੀ ਨਹੀਂ। ਆ ਆਮ ਆਦਮੀ ਪਾਰਟੀ ਦੇ ਆਉਣ ਤੇ ਲੋਕਾਂ ਨੂੰ ਸੀਗਾ ਮਾੜਾ ਜਿਹਾ ਬਈ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਹੋਣਗੀਆਂ, ਅਸੀਂ ਥੋੜਾ ਜਿਹਾ ਸੁੱਖ ਦਾ ਸਾਹ ਲਵਾਂਗੇ। ਆ ਸਾਡਾ ਏਰੀਆ ਥੋੜਾ ਜਿਹਾ ਛੋਟੇ ਜਿਹਾ ਏਰੀਆ, ਇੱਥੇ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਆ ਥੋੜੇ ਜਿਹੇ ਦਿਨਾਂ 'ਚ 10 ਮੌਤਾਂ ਹੋ ਗਈਆਂ ਨਸ਼ੇ ਵਾਲੇ ਮੁੰਡਿਆਂ ਦੀਆਂ। ਜੀ ਨਸ਼ਾ ਸਰਕਾਰ ਕਹਿੰਦੀ ਆ, ਹੁਣ ਸਾਡੇ ਕਿਸਾਨਾਂ ਨਾਲ ਮੀਟਿੰਗ ਹੋਈ ਸਾਡੇ ਨਾਲ, ਸਰਕਾਰ ਨੇ ਉੱਥੇ ਕਿਹਾ ਜੀ MSP ਅਸੀਂ ਦੇ ਨਹੀਂ ਸਕਦੇ, ਸਾਨੂੰ ਸਾਲ ਦਾ ਸਮਾਂ ਦਿਓ। ਚਲੋ ਠੀਕ ਆ, ਜਿਹੜਾ ਕੰਮ ਪੈਸੇ ਨਾਲ ਹੋਣਾ ਉਹ ਇੱਕ ਅਲੱਗ ਵਿਸ਼ਾ, ਉਹਦੇ ਤੇ ਬਹਿਸ ਲੰਬੀ ਆ, ਉਹ ਚਲੋ ਫੇਰ ਕਰ ਲਾਂਗੇ ਕਦੇ। ਪਰ ਜਿਹੜੀਆਂ ਨਸ਼ੇ ਵਾਲਾ ਮੁੱਦਾ, ਇਹਦੇ ਤੇ ਤਾਂ ਰੁਪਈਆ ਨਹੀਂ ਲੱਗਦਾ ਸਰਕਾਰ ਦਾ। ਇਹ ਤਾਂ ਇੱਕ ਤੁਸੀਂ ਸਟ੍ਰਿਕਟਨੈਸ ਹੀ ਕਰਨੀ ਆ, ਸਖਤਾਈ ਹੀ ਕਰਨੀ ਆ, ਅਫਸਰੇ ਬੰਨਣੇ ਨੇ। ਉਹ ਯਾਰ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਹੋਰ ਕੰਮਾਂ ਦੀ ਤੋਂ ਲੋਕ ਕੀ ਆਸ ਕਰਨਗੇ? ਨਸ਼ਾ ਨਹੀਂ ਕੰਟਰੋਲ ਹੋਇਆ ਜੇ ਤੱਕ, ਰੇਤ ਮਾਫੀਆ ਉਹ ਨਹੀਂ ਸਰਕਾਰ ਤੋਂ ਕੰਟਰੋਲ ਹੋਇਆ। ਇਹ ਸਰਕਾਰ ਇਹਨਾਂ ਦਾ ਤਾਂ ਮੇਰੇ ਹਿਸਾਬ ਨਾਲ ਜੋ ਕੰਮ ਹੋ ਰਿਹਾ ਨਾ, ਮੈਨੂੰ ਲੱਗਦਾ ਵੀ ਇਹਨਾਂ ਦੇ ਤਾਂ ਸਾਰਾ ਕੰਮ ਬਸ। ਆਉਣ ਵਾਲੇ ਸਮੇਂ 'ਚ ਤੁਸੀਂ ਕਿੱਦਾਂ ਦੀ ਜਿਹੜਾ ਸੰਘਰਸ਼ ਹੈ ਇਹਦੇ ਪ੍ਰਤੀ ਕਰੋਗੇ, ਅਗਰ ਫਿਰ ਵੀ ਇਹ ਬੰਦ ਕਰਨ ਤੋਂ ਬਾਅਦ ਵੀ ਗੱਲ ਨਹੀਂ ਸੁਣੀ ਜਾਂਦੀ? ਦੇਖੋ ਗੱਲ ਤਾਂ ਨਹੀਂ ਸੁਣੀ ਗਈ। ਸਾਨੂੰ ਜਿਹੜੀ SSP ਸਾਹਿਬ ਨਾਲ ਆਖਰੀ ਮੀਟਿੰਗ ਹੋਈ, ਉਹਦੇ ਵਿੱਚ SSP ਨੇ ਸਾਹਿਬ ਨਾਲ ਇਹਨਾਂ ਦੇ SDO ਸਾਹਿਬ, ਐਕਸੀਅਨ ਸਾਹਿਬ ਬੈਠੇ ਸੀ PWD ਦੇ। ਤੁਹਾਨੂੰ ਇੱਕ ਹੋਰ ਗੱਲ ਦੱਸਦੇ ਆ ਵੀ ਇਸ ਰੋਡ ਦਾ ਜਿਹੜਾ ਕੰਟਰੈਕਟ ਹੋਇਆ ਨਾ, ਇਹ ਕੰਟਰੈਕਟ ਜਦੋਂ ਇਹਨਾਂ ਦੇ ਮੈਨੇਜਰ ਨੂੰ ਇੱਥੋਂ ਪੁੱਛਿਆ ਅਸੀਂ ਵੀ ਤੁਸੀਂ ਭਾਈ ਰੋਡ ਟੁੱਟਿਆ ਹੋਇਆ, ਤੁਸੀਂ ਟੋਲ ਕਿਉਂ ਲਈ ਜਾਂਦੇ ਆ, ਰੋਡ ਤਾਂ ਤੁਸੀਂ ਬਣਾਇਆ ਨਹੀਂ, ਤਾਂ ਇਹਨਾਂ ਨੇ ਜਵਾਬ ਦਿੱਤਾ, ਕਹਿੰਦੇ ਜੀ ਰੋਡ ਤਾਂ PWD ਨੇ ਬਣਾਉਣਾ। ਹੁਣ ਤੁਸੀਂ ਦੇਖੋ ਵੀ ਸਰਕਾਰ ਦੀ ਨਲਾਇਕੀ ਗੱਡੀ ਆ, ਰੋਡ ਸਰਕਾਰ ਨੇ ਬਣਾਉਣਾ ਤੇ ਟੋਲ ਕੰਪਨੀ ਲੈ ਰਹੀ ਆ। ਉਹ ਕਹਿੰਦਾ ਸਾਡਾ ਤਾਂ ਕਿਲੋਮੀਟਰ 1 ਦਾ ਹੀ ਠੇਕਾ। ਕਿੱਡੇ ਨਲਾਇਕ ਸਾਡੇ ਲੀਡਰ ਨੇ, 1 ਕਿਲੋਮੀਟਰ ਦਾ ਠੇਕਾ ਦੇਈ ਜਾਂਦੇ ਆ ਸਰਕਾਰੀ ਕਿਸੇ ਪ੍ਰਾਈਵੇਟ ਕੰਪਨੀ ਨੂੰ। ਰੋਡ ਬਣਾਉਣੀ ਆ ਸਰਕਾਰ ਨੇ, ਉਹ ਪੈਸਾ ਲੱਗਣਾ ਆਮ ਲੋਕਾਂ ਦਾ। ਤੇ ਜਦੋਂ ਇਸ ਗੱਲ ਤੇ ਇਹਨਾਂ ਦੇ ਐਕਸੀਅਨ ਸਾਹਿਬ ਨਾਲ ਗੱਲ ਕੀਤੀ ਵੀ ਭਾਈ 2016 ਦੀ ਰੋਡ ਬਣੀ ਆ, ਤੁਹਾਡੇ ਕਾਨੂੰਨ ਦੇ ਹਿਸਾਬ ਨਾਲ 5 ਸਾਲਾਂ ਬਾਅਦ ਰੋਡ ਐਕਸਪਾਇਰ ਹੋ ਜਾਂਦੀ ਆ, ਨਵੀਂ ਬਣਾਉਣ ਦਾ ਟਾਈਮ ਆ ਗਿਆ ਤੇ ਤੁਸੀਂ ਪੈਚ ਲਈ ਜਾਂਦੇ ਹੋ। ਸਾਨੂੰ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਜੀ ਤੁਸੀਂ ਥੋੜਾ ਟਾਈਮ ਰੁਕੋ, ਅਸੀਂ ਟੈਸਟ ਕਰ ਰਹੇ ਹਾਂ, ਟੈਸਟ ਤੋਂ ਬਾਅਦ ਜਿੱਦਣ ਰਿਪੋਰਟਾਂ ਆ ਗਈਆਂ ਆਪਾਂ ਦੁਬਾਰਾ ਲੇਆਊਟ ਕਰਨਾ ਸ਼ੁਰੂ ਕਰ ਦਾਂਗੇ। ਔਰ ਮੀਟਿੰਗ ਹੋਈ ਨੂੰ ਵੀ ਸਿਆਲਾਂ 'ਚ ਮੀਟਿੰਗ ਹੋਈ ਆ, ਮੀਟਿੰਗ ਤੋਂ ਬਾਅਦ ਨਵੀਂ ਸਰਕਾਰ ਵੀ ਬਣ ਗਈ, ਸਰਕਾਰ ਬਣੀ ਨੂੰ ਵੀ 3 ਮਹੀਨੇ ਹੋਣ ਵਾਲੇ ਆ, ਕੋਈ ਇੱਥੇ ਕੋਈ ਮੀਟਿੰਗ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਸੋ ਸਭ ਤੋਂ ਵੱਡੀ ਗੱਲ ਇੱਥੇ ਇਹੀ ਆ ਕਿ ਸਰਕਾਰਾਂ ਬਣਦੀਆਂ, ਸਰਕਾਰਾਂ ਬਦਲਦੀਆਂ, ਲੀਡਰ ਬਦਲ ਜਾਂਦੇ ਆ, ਪਰ ਆਮ ਲੋਕਾਂ ਦੀ ਜਿਹੜੀ ਦਿਸ਼ਾ, ਆਮ ਲੋਕਾਂ ਦੀ ਦਸ਼ਾ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਧਰਨੇ ਵੀ ਉਸੇ ਤਰ੍ਹਾਂ ਲੱਗ ਰਹੇ ਆ, ਲੋਕਾਂ ਨੂੰ ਤੰਗ ਪਰੇਸ਼ਾਨ ਵੀ ਉਸੇ ਤਰ੍ਹਾਂ ਕੀਤਾ ਜਾ ਰਿਹਾ ਤੇ ਆਮ ਲੋਕਾਂ ਦੀ ਲੁੱਟ ਵੀ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ। ਆਖਰ ਕਦੋਂ ਇਹ ਸਿਸਟਮ ਬਦਲੂਗਾ, ਕਦੋਂ ਇਹ ਨਿਜ਼ਾਮ ਬਦਲੂਗਾ ਕਿ ਆਮ ਲੋਕਾਂ ਦੀ ਗੱਲ ਸੁਣੀ ਜਾਊਗੀ, ਆਮ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਸਰਕਾਰਾਂ ਗੌਰ ਕਰਨਗੀਆਂ ਜਾਂ ਉਹਨਾਂ ਦੇ ਉੱਪਰ ਕਾਰਵਾਈਆਂ ਹੋਣਗੀਆਂ? ਧੰਨਵਾਦ।